COVID-19 parliamentary panel recommends audit of deaths due to oxygen shortage. Panel कहता है the committee is disturbed at the unfortunate denial of Ministry of Health and Family Welfare regarding COVID deaths due to oxygen shortage in the country. ਇੰਡੀਅਨ ਪਾਰਲੀਮੈਂਟ ਦੇ ਵਿੱਚ ਹੈਲਥ ਮਿਨਿਸਟਰੀ ਨੂੰ ਸਵਾਲ ਪੁੱਛਿਆ ਗਿਆ ਜਦੋਂ ਇਹ ਪਾਰਲੀਮੈਂਟ ਦਾ ਸੈਸ਼ਨ ਹੋਇਆ ਇਸ ਪੋਸਟ ਕੋਵਿਡ ਕਿ ਜੀ ਇਹ ਦੱਸਿਆ ਜਾਏ ਕਿ ਕਿੰਨੀਆਂ ਮੌਤਾਂ ਆਕਸੀਜਨ ਦੀ ਕਮੀ ਨਾਲ ਹੋਈਆਂ ਤੇ ਉਹਦਾ ਜਵਾਬ ਸੀ ਨਨ। Oxygen shortage is not noted as a cause of death in the medical records and most of the deaths were attributed to comorbidities ਕਿ ਦੂਸਰੀਆਂ ਬਿਮਾਰੀਆਂ ਨਾਲ ਮਰ ਗਏ। ਇਹਨਾਂ ਨੇ UN ਨੂੰ ਚੈਲੰਜ ਕੀਤਾ ਕਿ ਜੀ ਤੁਸੀਂ 43 ਲੱਖ ਦੀ ਫਿਗਰ, ਕਿਉਂਕਿ ਉਹਨਾਂ ਨੇ ਤਾਂ 3 ਤੋਂ 5 ਲੱਖ ਦੱਸੀ ਹੋਈ ਸੀ, ਪਹਿਲਾਂ ਹੀ ਡਿਨਾਇਲ ਸੀਗੇ, ਲੇਕਿਨ ਇਹ ਜਦੋਂ ਉਹਨਾਂ ਨੂੰ ਕਹਿੰਦੇ ਨੇ ਜੀ ਤੁਸੀਂ ਇਹ ਗਲਤ ਡੇਟਾ ਇਸਤੇਮਾਲ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਪਾਰਲੀਮੈਂਟ ਦੇ ਇੱਕ ਪੈਨਲ ਵੱਲੋਂ ਮੋਦੀ ਸਰਕਾਰ ਨੂੰ ਕਰੜੇ ਹੱਥੀ ਲਿਆ ਗਿਆ। ਸੋ ਵਿਸ਼ਾ ਕੋਵਿਡ-19 ਦੌਰਾਨ ਲੱਖਾਂ ਮਰੀਜ਼ਾਂ ਦਾ ਆਕਸੀਜਨ ਦੀ ਘਾਟ ਨਾਲ ਮਰਨਾ ਹੈ। ਹਾਲਾਂਕਿ ਮੋਦੀ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇੱਕ ਵੀ ਮਰੀਜ਼ ਆਕਸੀਜਨ ਦੀ ਕਮੀ ਕਰਕੇ ਨਹੀਂ ਮਰਿਆ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੋਵਿਡ-19 ਨੇ ਦੁਨੀਆ ਦੇ ਵਿੱਚ 1.5 ਕਰੋੜ ਲੋਕਾਂ ਦੀ ਜਾਨ ਲਈ। ਇਹ ਵਰਲਡ ਹੈਲਥ ਆਰਗੇਨਾਈਜੇਸ਼ਨਸ ਦੀਆਂ ਫਿਗਰਸ ਨੇ, UN ਨੇ ਅਪਰੂਵ ਕੀਤਾ ਇਹਨਾਂ ਨੂੰ, ਤੇ ਉਹਨਾਂ 1.5 ਕਰੋੜ ਲੋਕਾਂ ਚੋਂ 43 ਲੱਖ ਮਰਨ ਵਾਲੇ ਭਾਰਤ ਦੇਸ਼ ਦੇ, ਜਿਸ ਦੇਸ਼ में गंगा बहती है हम उस देश के वासी हैं। मेरे देश की धरती सोना उगले उगले हीरे मोती मेरे देश की धरती। किस किस्म ਦੇ ਉਹ ਪੈਸੇ ਦੇ ਕੇ 65 ਤੋਂ ਬਾਅਦ ਮਨੋਜ ਕੁਮਾਰ ਨੂੰ ਕਹਿ ਕੇ ਲਾਲ ਬਹਾਦਰ ਸ਼ਾਸਤਰੀ ਨੇ ਫਿਲਮ ਬਣਵਾਈ ਸੀ ਤੇ ਉਹਦੇ ਉਹ ਸਾਰੇ ਗਾਣੇ ਔਰ ਇਹ ਉਹ ਕਿ ਜੀ ਮੇਰੇ ਦੇਸ਼ ਕੀ ਧਰਤੀ, ਜੈ ਜਵਾਨ ਜੈ ਕਿਸਾਨ ਕਰ ਰਹੇ। ਪਰ ਤੁਸੀਂ ਹਕੀਕਤ ਇਹ ਦੇਖੋ ਕਿ ਆਲਮੋਸਟ 75 ਸਾਲ ਬਾਅਦ, ਜੇ ਅਸੀਂ 2020 ਦੀ ਗੱਲ ਕਰੀਏ ਤੇ 2-3 ਸਾਲ ਘਟਾ ਲਓ, 2 ਸਾਲ, ਕਿ ਕਿਸ ਹੱਦ ਤੱਕ ਇਹ ਸਿਸਟਮ ਕਲੈਪਸ ਹੋਇਆ। ਹੁਣ 43 ਲੱਖ ਬੰਦਾ ਮਰ ਜਾਂਦਾ ਹੈ ਇੱਕ ਮੁਲਕ ਦੇ ਵਿੱਚ। ਦੁਨੀਆ ਦੇ ਕਈ ਮੁਲਕਾਂ ਦੀ ਆਬਾਦੀ ਨਹੀਂ ਹੈ 43 ਲੱਖ, ਔਰ ਹਰ ਤੀਸਰਾ ਬੰਦਾ ਮਰਨ ਵਾਲਾ ਹੈ। ਔਰ ਦੂਸਰੇ ਪਾਸੇ ਜਦੋਂ ਅਸੀਂ ਬ੍ਰਾਹਮਣਵਾਦ ਜਾਂ ਹਿੰਦੂਤਵਾਦ ਦੀ ਗੱਲ ਕਰਦੇ ਹਾਂ ਤੇ ਮੈਨੂੰ ਉਹ ਕਹਾਣੀ ਕੀ ਘਟਨਾ ਹੀ ਯਾਦ ਆਉਂਦੀ ਹੈ। ਮੇਰੇ ਮਿੱਤਰ ਜਿਨ੍ਹਾਂ ਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ, ਸ਼ੇਖ ਸਾਹਿਬ, ਉਹ ਇੱਕ ਵਾਰ ਕਿਚਨ ਦੇ ਵਿੱਚ ਘਰ ਦੇ ਖਲੋਤੇ ਔਰ ਜ਼ੋਰ ਦੀ ਹੱਸ ਰਹੇ, ਤੇ ਮੈਂ ਦੂਸਰੇ ਪਾਸਿਓਂ ਆਇਆ ਤੇ ਮੈਂ ਦੇਖਿਆ ਵੀ ਕੀ ਹੈ, ਤੇ ਉਹਨਾਂ ਦੇ ਹੱਥ 'ਚ ਇੱਕ ਰਸਗੁੱਲਿਆਂ ਦਾ ਡੱਬਾ ਫੜਿਆ ਹੋਇਆ, ਕੈਨੇਡਾ ਤੋਂ ਹੀ ਆਉਂਦੇ ਸੀ, ਤੇ ਉਹਦੇ ਉੱਤੇ ਲਿਖਿਆ ਹੋਇਆ ਕੈਲੋਰੀਜ਼ 0। ਤੇ ਉਹ ਹੱਸਣ ਕੇ ਕਹਿੰਦੇ ਵੀ ਬੜੇ ਝੂਠ ਦੇਖੇ ਹੈ ਵੀ ਇਹ। ਮੈਂ ਕਿਹਾ ਜੀ ਉਹਨੇ ਕਹਿਣਾ ਇਹ ਚਾਹਿਆ ਵੀ ਇਹਨੂੰ ਜਦੋਂ ਖਾਣ ਲੱਗਿਆ ਕੈਲਰੀਆਂ ਨਾ ਗਿਣੋ, ਇਹ ਮੰਨ ਕੇ ਤੁਰੋ ਕਿ ਕੈਲਰੀ। ਪਰ ਕਹਿੰਦੇ ਜੀ ਇੰਨਾ ਝੂਠ ਵੀ ਬੋਲਿਆ ਜਾ ਸਕਦਾ। ਮੈਂ ਕਿਹਾ ਜੀ ਬਿਲਕੁਲ ਬੋਲਿਆ ਜਾ ਸਕਦਾ। ਹੁਣ ਉਹ ਘਟਨਾ ਕਿੰਨੇ ਸਾਲ ਪੁਰਾਣੀ ਹੈ। ਹੁਣ ਜਦੋਂ ਇਹ 43 ਲੱਖ ਮੌਤਾਂ ਦੀ ਖਬਰ ਵੀ ਔਰ ਇੰਨੀ ਵੱਡੀ ਟ੍ਰੈਜਡੀ ਔਰ ਇੰਨੀਆਂ ਸਟੋਰੀਜ਼ ਵਰਲਡ ਮੀਡੀਆ ਦੇ ਵਿੱਚ, ਲਾਸ਼ਾਂ ਦੇ ਡੈਥ ਬੈੱਡ ਜਿਹੜੇ ਨੇ, ਦਰਿਆਵਾਂ ਦੇ ਕੰਢੇ ਜਿਹੜੇ ਨੇ ਉਹ ਗੰਗਾ ਜਮਨਾ ਅਟੀਆਂ ਹੋਈਆਂ ਲਾਸ਼ਾਂ, ਔਰ ਲੋਕ ਛੱਡ ਕੇ ਦੌੜ ਰਹੇ ਨੇ, ਔਰ ਇਹਦੇ 'ਚ ਦਿੱਲੀ ਤੋਂ ਲੈ ਕੇ ਵੱਡੇ ਸ਼ਹਿਰਾਂ 'ਚ ਆਕਸੀਜਨ ਦੀ ਕਮੀ ਕਰਕੇ ਮੌਤਾਂ। ਵੱਡੇ ਹਸਪੀਟਲਸ ਜਿਹੜੀਆਂ ਨੇ SOS ਦੇ ਰਹੇ ਨੇ, ਸੇਵ ਆਵਰ ਸੋਲਸ, ਕਿ ਵੀ ਹੈ ਨਹੀਂ ਆਕਸੀਜਨ, ਮਰ ਰਹੇ ਨੇ। ਫਿਰ ਸਿੱਖ ਨਿੱਤਰਦੇ ਨੇ ਫਿਰ ਕਿ ਭਾਈ ਆਕਸੀਜਨ ਲੰਗਰ ਲੱਗ ਰਿਹਾ, ਕਈ ਮੀਲ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਗੁਰਦੁਆਰਿਆਂ ਦੇ ਬਾਹਰ ਦੂਜੇ ਤੀਜੇ। ਹੁਣ ਇਹਨੂੰ ਜ਼ਮਾਨੇ ਨੇ ਦੇਖਿਆ, ਦੁਨੀਆ ਨੇ ਦੇਖਿਆ ਕਿਵੇਂ ਜਿਹੜੇ ਨੇ ਇੰਨੇ ਵੱਡੇ ਪੈਮਾਨੇ ਦੇ ਉੱਤੇ ਲੈਕ ਆਫ ਆਕਸੀਜਨ ਕਰਕੇ ਡੈਥਸ ਹੋਈਆਂ। ਪਰ ਉਹ 0 ਕੈਲਰੀਜ਼ ਰਸਗੁੱਲਿਆਂ ਦੀ ਗੱਲ ਇਹ ਹੈ ਕਿ ਜਦੋਂ ਇੰਡੀਅਨ ਪਾਰਲੀਮੈਂਟ ਦੇ ਵਿੱਚ ਹੈਲਥ ਮਿਨਿਸਟਰੀ ਨੂੰ ਸਵਾਲ ਪੁੱਛਿਆ ਗਿਆ ਜਦੋਂ ਇਹ ਪਾਰਲੀਮੈਂਟ ਦਾ ਸੈਸ਼ਨ ਹੋਇਆ ਇਸ ਪੋਸਟ ਕੋਵਿਡ ਕਿ ਜੀ ਇਹ ਦੱਸਿਆ ਜਾਏ ਕਿ ਕਿੰਨੀਆਂ ਮੌਤਾਂ ਆਕਸੀਜਨ ਦੀ ਕਮੀ ਨਾਲ ਹੋਈਆਂ, ਤੇ ਉਹਦਾ ਜਵਾਬ ਸੀ ਨਨ, ਇੱਕ ਵੀ ਨਹੀਂ। ਉਹਨੇ ਕਿਹਾ ਜੀ ਆਹ ਸਟੇਟਾਂ ਦੇ ਰਿਕਾਰਡ ਦੇਖ ਲਓ,
ਔਰ ਉਹਦੇ 'ਚ ਆ 20 ਸਟੇਟਾਂ ਦਾ ਔਰ ਇਹਦੇ 'ਚ ਕੋਈ ਇੱਕ ਵੀ ਮੌਤ ਜਿਹੜੀ ਹੈ ਉਹ ਆਕਸੀਜਨ ਡੈਫੀਸ਼ੀਐਂਸੀ ਨਾਲ ਨਹੀਂ ਹੋਈ। ਤੇ ਮੈਨੂੰ ਖਿਆਲ ਆਇਆ, ਮੈਂ ਕਿਹਾ ਵੀ ਇਹ ਰਸਗੁੱਲਿਆਂ 'ਚ ਕੋਈ ਕੈਲੋਰੀਜ਼ ਨਹੀਂ ਹੈ ਹੁਣ। ਔਰ ਇਹੀ ਨਹੀਂ ਕਿ ਵੀ ਇਹਨਾਂ ਦੀ ਤੁਸੀਂ ਹਕਾਮਤ ਦੇਖੋ, ਇਹਨਾਂ ਨੇ UN ਨੂੰ ਚੈਲੰਜ ਕੀਤਾ ਕਿ ਜੀ ਤੁਸੀਂ 43 ਲੱਖ ਦੀ ਫਿਗਰ, ਕਿਉਂਕਿ ਉਹਨਾਂ ਨੇ ਤਾਂ 3 ਤੋਂ 5 ਲੱਖ ਦੱਸੀ ਹੋਈ ਸੀ, ਪਹਿਲਾਂ ਹੀ ਡਿਨਾਇਲ 'ਚ ਸੀਗੇ। ਲੇਕਿਨ ਇਹ ਜਦੋਂ ਉਹਨਾਂ ਨੂੰ ਕਹਿੰਦੇ ਨੇ ਜੀ ਤੁਸੀਂ ਇਹ ਗਲਤ ਡਾਟਾ ਇਸਤੇਮਾਲ ਤੁਸੀਂ ਸਾਨੂੰ ਕਰ ਰਹੇ ਹੋ, ਲੇਕਿਨ ਕਿਉਂਕਿ ਜਿਹੜਾ ਉਹਨਾਂ ਦੀ ਕੈਲਕੂਲੇਸ਼ਨ ਹੁੰਦੀ ਹੈ, ਉਹਨਾਂ ਦੇ ਆਪਣਾ 2-4-5% ਖੱਬੇ ਸੱਜੇ ਹੋ ਸਕਦਾ ਹੈ, ਲੇਕਿਨ ਉਹਨਾਂ ਨੇ ਤਾਂ ਉਹ ਸਟਿਕ ਕੀਤਾ ਜੋ ਵੀ ਸੀ। ਹੁਣ ਇਹਨਾਂ ਨੇ ਇੱਕ ਆਪਣਾ ਜਿਵੇਂ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟਰੀ ਪੈਨਲ ਇੱਕ ਬਣਾਇਆ ਹੋਇਆ ਜਿਹੜਾ ਹੈਲਥ ਦੇ ਜਾਂ ਦੂਜੇ ਨੂੰ ਰਿਵਿਊ ਕਰਦਾ ਹੈ, ਔਰ ਉਸ ਪੈਨਲ ਨੇ ਆਪਣੀ ਰਿਪੋਰਟ ਦਿੱਤੀ ਹੈ, ਜਿਹੜਾ ਉਹਨਾਂ ਦੇ ਮੈਂਬਰਸ ਆਫ ਪਾਰਲੀਮੈਂਟ ਦਾ ਹੀ ਪੈਨਲ ਹੈ, ਔਰ ਉਹਦੀ ਖਬਰ ਹੀ ਇਹਨਾਂ ਦੀ COVID-19 ਪਾਰਲੀਮੈਂਟਰੀ ਪੈਨਲ ਰਿਕਮੈਂਡਸ ਆਡਿਟ ਆਫ ਡੈਥਸ ਡਿਊ ਟੂ ਆਕਸੀਜਨ ਸ਼ਾਰਟੇਜ। ਔਰ ਇਹ ਆਪਣੀ ਰਿਪੋਰਟ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਹੈਰਾਨੀ ਦੀ ਗੱਲ ਹੈ ਕਿ 20 ਸਟੇਟਾਂ ਦਾ ਜਿਹੜਾ ਡੇਟਾ ਜਿਸ 'ਤੇ ਬੇਸਡ ਉਹਨਾਂ ਨੇ ਆਪਣੀ ਪਾਰਲੀਮੈਂਟ 'ਚ ਕਿਹਾ ਕਿ ਕੋਈ ਨਹੀਂ ਹੈ, ਉਹਨਾਂ ਨੇ ਕਿਹਾ ਕਿ ਵੀ ਨਨ ਆਫ ਥੀਜ਼ ਹੈਵ ਰਿਪੋਰਟਡ ਕਨਫਰਮਡ ਡੈਥਸ ਡਿਊ ਟੂ ਆਕਸੀਜਨ ਸ਼ਾਰਟੇਜ। ਹੁਣ ਇਹ 20 ਸਟੇਟਾਂ ਉਹੀ ਨੇ ਜਿਹੜੀਆਂ BJP ਗਵਰਨ ਕਰਦੀਆਂ। ਮਤਲਬ ਇਹ ਨਹੀਂ ਹੈ ਵੀ ਜਦੋਂ ਉੱਪਰ ਮਦਾਰੀ ਬੈਠਾ ਹੁੰਦਾ ਵੱਡਾ ਤੇ ਮਦਾਰੀ ਦਾ ਜਮੂਰਾ ਤੇ ਮਦਾਰੀ ਨੂੰ ਹੀ ਉਹ ਵੀ ਪੁੱਛਣਾ, ਜੋ ਪੁੱਛੇਗਾ ਬਤਲਾਏਗਾ। ਇਹ ਨਹੀਂ ਵੀ ਉਹਨਾਂ ਨੇ ਝੂਠ ਬੋਲਿਆ, ਥੱਲੋਂ ਜਿਹੜਾ ਡਾਟਾ ਵੀ ਉਹਨਾਂ ਨੇ ਕਿਹਾ ਜੀ ਕੋਈ ਆਕਸੀਜਨ ਡੈਥ ਨਹੀਂ ਹੈ। ਔਰ ਇਹਦੇ ਜੋ ਪੈਨਲ ਕਹਿੰਦਾ ਦ ਕਮੇਟੀ ਇਜ਼ ਡਿਸਟਰਬਡ at the unfortunate denial of Ministry of Health and Family Welfare regarding COVID deaths due to oxygen shortage in the country। ਕਿ ਅਸੀਂ ਸ਼ੌਕ 'ਚ ਹਾਂ, ਅਸੀਂ ਜਿਹੜੇ ਹੈ ਡਿਸਟਰਬ ਹੈ ਕਿ ਵੀ ਇਹ ਕਹਿ ਰਹੇ ਨੇ ਵੀ ਇੱਕ ਵੀ ਡੈਥ ਜਿਹੜੀ ਹੈ ਭਾਰਤ 'ਚੋਂ ਹੋਈ ਨਹੀਂ ਆਕਸੀਜਨ ਸ਼ਾਰਟੇਜ ਦੇ ਨਾਲ। ਫਿਰ ਉਹਨਾਂ ਨੇ ਕਿਹਾ ਆਕਸੀਜਨ ਸ਼ਾਰਟੇਜ ਇਜ਼ ਨਾਟ ਨੋਟਡ ਐਜ਼ ਏ ਕਾਜ਼ ਆਫ ਡੈਥ ਇਨ the medical records and most of the deaths were attributed to comorbidities ਕਿ ਦੂਸਰੀਆਂ ਬਿਮਾਰੀਆਂ ਨਾਲ ਮਰ ਗਏ। ਕੋਵਿਡ ਨਾਲ ਤਾਂ ਹੈ ਹੀ ਸੀ, ਕੋਵਿਡ ਨਹੀਂ, ਜਿਹੜੀਆਂ ਕੋਮੋਰਬਿਡਿਟੀਜ਼ ਉਹਨਾਂ ਦੇ ਨਾਲ ਮਰੇ। ਸੋ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਹੈ ਅਟਰ ਜਿਹੜੀ ਡਿਨਾਇਲ ਗਵਰਨਮੈਂਟ ਦੀ ਇਹ ਸਮਝ ਤੋਂ ਬਾਹਰ ਹੈ। ਉਹਨਾਂ ਨੇ ਕਿਹਾ ਜੀ ਕਿ ਭਾਈ ਹੁਣ ਕਾਰਨ ਇਹ ਹੈ ਵੀ ਇਸੇ ਇੱਕ ਪੈਨਲ ਨੇ ਕੋਵਿਡ ਦੀ ਜਦੋਂ ਪਹਿਲੀ ਵੇਵ ਆ ਕੇ ਹਟੀ ਉਦੋਂ ਉਹਨਾਂ ਨੇ ਰਿਕਮੈਂਡ ਕੀਤਾ ਸੀ ਕਿ ਵੀ ਆਕਸੀਜਨ ਦੀ ਕਮੀ ਹੈ, ਜੇ ਕੋਈ ਦੁਬਾਰਾ ਕ੍ਰਾਈਸਿਸ ਆਇਆ ਤਾਂ ਤੁਸੀਂ ਹੈਂਡਲ ਨਹੀਂ ਕਰ ਸਕਦੇ। ਉਹਨਾਂ ਨੇ 123ਵੀਂ ਰਿਪੋਰਟ ਦਿੱਤੀ ਸੀ ਵਿਚ ਇਟ ਹੈਡ ਵਾਰਨਡ ਦਾ ਗਵਰਨਮੈਂਟ ਆਫ ਪੋਸੀਬਲ ਸ਼ਾਰਟੇਜ ਆਫ ਆਕਸੀਜਨ ਸਿਲੰਡਰਸ ਐਂਡ ਸਪਲਾਈ ਆਫ ਆਕਸੀਜਨ ਇਨ ਹਸਪੀਟਲ। ਔਰ ਉਹਦੇ 'ਚ ਉਹਨਾਂ ਨੇ ਉਸ ਰਿਪੋਰਟ ਦੇ ਵਿੱਚ ਕਿਹਾ ਸੀ ਕਿ ਵੀ ਇਵੇਂ ਹੋ ਸਕਦਾ ਹੈ, ਪਰ ਗਵਰਨਮੈਂਟ ਫੇਲ ਟੂ ਮੈਨੇਜ ਈਵਨ ਡਿਸਟ੍ਰੀਬਿਊਸ਼ਨ ਆਫ ਆਕਸੀਜਨ ਇਨ ਸਟੇਟਸ ਐਂਡ amidst the skyrocketing demand it could not maintain a steady flow of oxygen leading to an unprecedented medical crisis। ਕਿ ਜਿਹਦਾ ਵਰਗਾ ਮੈਡੀਕਲ ਕ੍ਰਾਈਸਿਸ ਪਹਿਲਾਂ ਕਦੇ ਨਹੀਂ ਹੋਇਆ, ਉਸ ਲੈਵਲ ਦਾ ਹੋਇਆ। ਹੁਣ ਜੇ ਤਾਂ UN ਦੀ ਰਿਪੋਰਟ ਜਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਇਹਨਾਂ ਨੂੰ ਲੱਗਦਾ ਸੀ ਕਿ ਭਾਰਤ ਵਿਸ਼ਵ ਗੁਰੂ ਬਣਨ ਜਾ ਰਿਹਾ ਹੈ ਤੇ ਬਾਹਰ ਬੈਠੀਆਂ ਤਾਕਤਾਂ ਇਹ ਸਾਜ਼ਿਸ਼ ਕਰਦੀਆਂ ਕਿ ਭਾਰਤ ਨੂੰ ਵਿਸ਼ਵ ਗੁਰੂ ਨਹੀਂ ਬਣਨ ਦੇਣਾ, ਔਰ ਇਸ ਕਿਸਮ ਦਾ ਝੂਠਾ ਹੁਣ ਆਪਣੇ ਪੈਨਲ ਦੀ ਗੱਲ ਹੀ ਸੁਣ ਲਓ। ਪਰ ਇਹ ਜਿਹੜੇ ਨੇ ਬੇਸ਼ਰਮ, ਬੇਹਯਾ, ਝੂਠੇ, ਦੰਭੀ, ਜੋ ਵੀ ਲਫ਼ਜ਼ ਡਿਕਸ਼ਨਰੀ 'ਚ ਕਿਸੇ ਦੀ ਨੈਗੇਟਿਵਿਟੀ ਲਈ ਕਿਹਾ ਜਾ ਸਕਦਾ ਹੈ, ਇਹ ਸਾਰੇ ਇੱਕ ਥਾਂ ਇਕੱਠੇ ਕਰ ਲਓ, ਫਿਰ ਵੀ ਹਿੰਦੂਤਵਾ ਲਫ਼ਜ਼ ਜਿਹੜਾ ਹੈ ਉਸ ਦੇ ਬਰਾਬਰ ਇਹ ਨਹੀਂ ਪਹੁੰਚ ਸਕਦੇ। ਤੇ ਇਹਨਾਂ ਦੇ ਨਾਲ ਸਾਡਾ ਵਾਹ ਹੈ ਜਿਨ੍ਹਾਂ ਤੋਂ ਅਸੀਂ ਜਿਹੜੀ ਹੈ ਆਜ਼ਾਦੀ ਇਹਨਾਂ ਦੇ ਜਾਜ਼ 'ਚੋਂ ਖਿੱਚ ਕੇ ਕੱਢਣੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਰੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।